ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਅੰਮ੍ਰਿਤਸਰ ਸਥਿਤ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਗੋਬਿੰਦਗੜ੍ਹ ਫੋਰਟ ਦੇ ਪਹਿਲੇ ਫੇਜ਼ ਦਾ ਅੱਜ ਪੰਜਾਬ ਸਰਕਾਰ ਵੱਲੋਂ ਉਦਘਾਟਨ ਕੀਤਾ ਗਿਆ। ਦੇਖਣ ਵਾਲੀ ਗੱਲ ਇਹ ਹੈ ਕਿ ਸਿੱਖ ਵਿਰਾਸਤ ਨਾਲ ਸੰਬੰਧਿਤ ਗੋਬਿੰਦਗੜ੍ਹ ਫੋਰਟ ਨੂੰ ਇੱਕ ਥੀਮ ਪਾਰਕ ਭਾਵ ਮਨੋਰੰਜਨ ਪਾਰਕ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਦਾ ਕੰਟਰੈਕਟ ਬਾਲੀਵੁੱਡ ਐਕਟਰ ਦੀਪਾ ਸਾਹੀ ਦੀ ਕੰਪਨੀ ਮਾਇਆ ਨਗਰੀ ਵਨ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਗਿਆ। ਹੁਣ ਗੋਬਿੰਦਗੜ੍ਹ ਫੋਰਟ ਦਾ ਨਾਮ ਬਦਲ ਕੇ ਗੋਬਿੰਦਗੜ੍ਹ ਮਾਇਆ ਨਗਰੀ ਰੱਖ ਦਿੱਤਾ ਜਾਵੇਗਾ। ਇਤਿਹਾਸਕਾਰਾਂ ਅਤੇ ਪੁਰਾਤਨ ਸਮਾਰਕਾਂ ਦੇ ਮਾਹਿਰਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਕਦਮ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਕਿ ਇਸ ਕਦਮ ਨਾਲ ਗੋਬਿੰਦਗੜ੍ਹ ਫੋਰਟ ਦੀ ਇਤਿਹਾਸਕ ਮਹੱਤਤਾ ਨੂੰ ਢਾਹ ਲੱਗੀ ਹੈ। ਅੱਜ ਦੇ ਸ਼ੋਅ ਵਿੱਚ ਅਸੀਂ ਇਸ ਸੰਬੰਧੀ ਕਲਚਰਲ ਰਿਸੋਰਸ ਕੰਜ਼ਰਵੇਸ਼ਨ ਇਨੀਸ਼ੀਏਟਿਵ ਦੇ ਡਾਇਰੈਕਟਰ ਗੁਰਮੀਤ ਕੌਰ ਰਾਏ ਨਾਲ ਗੱਲਬਾਤ ਕਰਾਂਗੇ ਕਿ ਇਤਿਹਾਸਕ ਪੱਖ ਤੋਂ ਪੰਜਾਬ ਸਰਕਾਰ ਵੱਲੋਂ ਗੋਬਿੰਦਗੜ੍ਹ ਫੋਰਟ ਦਾ ਵਪਾਰੀਕਰਨ ਕਰਨਾ ਕੀ ਮਾਇਨੇ ਰੱਖਦਾ ਹੈ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਗੁਰਮੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਮੀਤ ਕੌਰ ਜੀ, ਜਿਹੜਾ ਅੱਜ ਇਹ ਪੰਜਾਬ ਸਰਕਾਰ ਵੱਲੋਂ ਉਦਘਾਟਨ ਕੀਤਾ ਗਿਆ ਗੋਬਿੰਦਗੜ੍ਹ ਫੋਰਟ ਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਵੀ ਇਹਦੇ ਪਹਿਲਾਂ ਜਿਹੜਾ ਮਾਸਟਰ ਪਲਾਨ ਤੁਸੀਂ ਤਿਆਰ ਕੀਤਾ ਸੀ, ਸੋ ਅੱਜ ਜਿਹੜੀ ਇਹਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ, ਇਹਦੇ ਤੇ ਤੁਹਾਡੇ ਕੀ ਵਿਚਾਰ ਨੇ? ਹਾਂਜੀ, ਸਭ ਤੋਂ ਪਹਿਲਾਂ ਜੀ ਮੈਂ ਇਹ ਦੱਸਣਾ ਚਾਹੂੰਗੀ ਕਿ ਕੋਈ ਗੋਬਿੰਦਗੜ੍ਹ ਕਿਲਾ ਜਿਹੜਾ ਹੈਗਾ ਇਹਦੀ ਸਿਗਨੀਫਿਕੈਂਸ ਕੀ ਹੈ ਜੀ। ਸੈਕੰਡ ਪਾਰਟ ਤੇ ਮੈਂ ਤੁਹਾਨੂੰ ਇਹ ਇਹਦੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਅਸੀਂ ਇਹ ਮੋਨੂਮੈਂਟ ਦਾ ਅਸੀਂ ਕੀ ਕੰਮ ਪਿਛਲੇ 6-7 ਸਾਲ ਕੀ ਕੰਮ ਦੀ ਪਲਾਨਿੰਗ ਤੇ ਕੀ ਕੰਮ ਹੋ ਰਿਹਾ ਸੀ, ਫਿਰ ਉਹ ਕੰਟੈਕਸਟ ਦੇ ਅਗੇਂਸਟ ਅੱਜ ਜਿਹੜਾ ਹੋ ਰਿਹਾ ਹੈ ਕਿ ਇੱਥੇ ਕੀ ਇੰਨੀ ਅਨਾਮਲੀਜ਼ ਕੀ ਨੇ ਜੀ। ਸਭ ਤੋਂ ਪਹਿਲਾਂ ਜੀ ਇਹ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੋਏਗਾ ਕਿ ਅੰਮ੍ਰਿਤਸਰ ਸ਼ਹਿਰ ਵਾਜ਼ ਦੀ ਸਮਾਂ ਕੈਪੀਟਲ ਆਫ ਮਹਾਰਾਜਾ ਰਣਜੀਤ ਸਿੰਘ। ਇੱਥੇ ਕਾਫੀ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਜਦੋਂ ਆਪਾਂ ਅੰਮ੍ਰਿਤਸਰ ਦਾ ਹਿਸਟਰੀ ਐਂਡ ਆਰਕੀਟੈਕਚਰ ਦੇਖਦੇ हैं एंड कल्चरल हेरिटेज देखते हैं तो गुरु साहबान के टाइम तो गुरु अमरदास जी लाइक गुरु अर्जुन देव पातशाह गुरु हरगोबिंद साहब का ਅਸੀਂ ਉਹਨਾਂ ਸਿਟੀ ਵਿੱਚ ਕਾਫੀ ਲੇਅਰਡ ਹਿਸਟਰੀ ਆਪਾਂ ਸਮਝ ਸਕਦੇ ਹਾਂ ਜੀ। ਗੋਬਿੰਦਗੜ੍ਹ ਕਿਲਾ ਤੋਂ ਮਿਸਰ ਪੀਰੀਅਡ ਦੇ ਟਾਈਮ ਆ ਜਾਂਦਾ ਹੈ 18th ਸੈਂਚੁਰੀ ਵਿੱਚ। ਇਹ ਵੀ ਦੇਖਣਾ ਬਹੁਤ ਇੰਟਰਸਟਿੰਗ ਹੈ ਕਿ ਜਦੋਂ ਤੁਸੀਂ ਪੁਰਾਣਾ ਸ਼ਹਿਰ ਦੇਖਦੇ ਹੋ, ਸ਼ਹਿਰ ਕਨਾਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਵਾਲ ਕੀਤਾ ਸੀ, ਇਟਸ ਲਾਈਕ ਅ ਬੀਨ ਸ਼ੇਪ ਸਿਟੀ। ਉਹਦੇ ਸੈਂਟਰ ਵਿੱਚ ਦਰਬਾਰ ਸਾਹਿਬ ਹੈ। Then if you look towards the northwestern side, there is Logar Gurdwara. Now what is Logar is your Chhede Paatshah Guru Hargobind Sahib ka uthe kila siga to protect Darbar Sahib, which was a little far away from Harmandir Sahib. Also alignment which कोई पौना किलोमीटर apart of the wall city is the Gobindgarh Fort. Now Gobindgarh Fort पंजिया मिसल का बनया हुआ किला सीगा which came under Maharaja Ranjit Singh when he took over Amritsar in 1802. जी. Now interestingly enough, वो किले का इतना दा it is the same alignment as Logar Fort and then next is Gobindgarh Fort. की जितना सादा battle and warfare technique change हुआ है, they Amritsar and the Darbar Sahib have to be protected from potential cannon fire. So the Gobindgarh Fort is at that kind of a distance to protect the Sher-e-Pana, the protected city of the Guru Ki Nagari. Now, you know, Maharaja Ranjit Singh ne a बहुत ही wonderfully documented है उस period तो कि किले ਵਿੱਚ ਕੀ ਕੁਝ construction हुई, किस तरह वो further develop होया। ਜਿਹੜਾ ਪਹਿਲਾਂ ਸਾਡਾ ਸਿੱਖ ਜਿਸ ਤਰ੍ਹਾਂ ਲੋਕ ਸੋਚਦੇ ਨੇ ਕਿ ਜੀ ਸਿੱਖਾਂ ਦਾ ਕਿਲਾ ਫਿਲੌਰ ਕਿਲਾ ਵੀ ਹੈਗਾ ਤੇ ਹੋਰ ਵੀ ਕੁਝ ਕਿਲੇ ਹੈਗੇ। पर मैं तुम्हें ये चीज सारे नाम शेयर करना चाहूंगी कि महाराजा रणजीत सिंह ने लाहौर के किले को अपना मेन पोलिटिकल सेंटर बनाया थी, पर वो किला बनया सीगा अकबर का जी। तो लाहौर किला भी वाज द वेस्टर्न बाउंड्री, द ईस्टर्न बाउंड्री ऑफ द सिख एम्पायर। दैट्स व्हाई जेड़ा एग्जिस्टिंग जहांगीर पे बनया हुआ सराय सी कैरावान सराय उन्हें उन्होंने अपना आउटपोस्ट बना लिया थी, सो रीइंफोर्समेंट करके। पर गोबिंदगढ़ किला ਇੱਕੋ ਹੀ ਕਿਲਾ ਹੈਗਾ ਜਿਹੜਾ ਸਿੱਖ ਜੇ ਤੁਸੀਂ ਮਿਲਟਰੀ ਹੈਰੀਟੇਜ ਅਗਰ ਗੱਲ ਕਰਦੇ ਹੋ, ਸਿੱਖ ਕਿੰਗਡਮ ਦਾ ਮਿਲਟਰੀ ਹੈਰੀਟੇਜ ਬਿਲਟ ਬਾਈ ਦ ਸਿੱਖਸ ਐਂਡ ਰਿਫਲੈਕਟਿੰਗ ਦ ਸਿੱਖ ਹੈਰੀਟੇਜ, which is our strongest and the most important military heritage.
ਇਹ ਪਰਸਪੈਕਟਿਵ ਰੱਖਣਾ ਬਹੁਤ ਜ਼ਰੂਰੀ ਹੈ। Then ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਰਮੀ ਵਿੱਚ ਜਦੋਂ ਫੌਜੀ ਖਾਸ ਬਣੀ ਸੀ, ਜਦੋਂ ਫ੍ਰੈਂਚ ਜਨਰਲ ਆਏ ਸੀਗੇ towards 1830s, that is the time ਜਦੋਂ ਇਹ ਸਕੁਆਇਰ ਪਲਾਨ, ਜਿਹੜਾ ਪੰਜਿਆਂ ਦੇ ਟਾਈਮ ਦਾ ਸਕੁਆਇਰ ਪਲਾਨ ਸੀਗਾ, ਇਹ ਇਹਦੇ ਅੱਗੇ ਹਰ ਫੇਸ ਆਫ ਦ ਸਕੁਆਇਰ ਦੇ ਸਾਹਮਣੇ ਇੱਕ ਟ੍ਰਾਇੰਗੂਲਰ ਫਾਰਮ ਐਡ ਹੋਈ ਸੀ, ਜਿਹਨੂੰ ਆਪਾਂ ਰੈਵਲਿਨ ਕਹਿੰਦੇ, which is a European military architecture intervention, ਜਿਹੜੇ ਸਾਡੇ ਇੰਡੀਆ ਦੇ ਜਿਹੜੇ ਫੋਰਟਸ ਨੇ ਉਹ ਨਹੀਂ ਰਿਫਲੈਕਟ ਕਰਦੇ। ਇਹਦੇ ਚ ਸੀਗਾ ਕਿ ਇਹ ਰੈਵਲਿਨ ਜਿਹੜੇ ਹੁੰਦੇ ਨੇ, these are earth forms which keep the cannon fire from the your enemy away from the walls of the killa. So ਇਹ ਜਿਹੜਾ ਕਿਲਾ ਜਦੋਂ so it's a square form, multiple fortification lines with these triangular earth forms, large ones against each of the parallel faces of the square form. So it's a very, very unique military heritage of the Sikh community or of Punjab heritage. So मैं कहनी है कि उतना ही importance देना चाहिए जितना लाहौर का किला is to Akbar, to the Mughal Empire, or the Red Fort is to the Mughal Empire, the Grindelwald Fort is to the Sikh Empire. So it is significant, समझ के इसको कोई भी काम देना जरूरी है। इनको recognize करते हुए और knowing a little bit about it and understanding the potential, I see the conservation management plan 2009-2010 which बनाया थी, पहले 1 साल लगे शुरू करना थे, which was a multidisciplinary initiative with which conservation architects, archaeologists, art conservators, engineers, ਅਸੀਂ ਸਾਰਿਆਂ ਨੇ ਮਿਲ ਕੇ landscape architect, historic landscape architect ਅਸੀਂ ਇਹ ਪੂਰਾ ਪਲਾਨ ਕੀਤਾ। ਅਸੀਂ ਇਹ ਵੀ ਪਲਾਨ ਕੀਤਾ ਕਿ ਦੇਖੋ ਇਹ ਜਿਹੜਾ ਕਿਲਾ ਹੈਗਾ, it has to also tell the story. It cannot just be a dead monument. ਜਦੋਂ ਇਹ East India Company ਦੇ ਅੰਦਰ ਆ ਗਿਆ ਸੀ, when Punjab became part of under the East India Company in 1849. And post 1857 it came under the British Empire. It is बहुत ही changes हुए. In fact, एक बड़ा interesting feature है जिसका Sikh fort which है कि महाराजा रणजीत सिंह occupied his residential part was on the front gate of the किला. किले के 2-3 गेट में जिहड़ा लास्ट internal enclosure हैगा, ओदा जिहड़ा main entrance है गेट, ओदे उपरले floors was the residential area for महाराजा रणजीत सिंह। जी कोई भी अगर ਤੁਸੀਂ मुगल फोर्ट देखो तो ਜਿਹੜੇ ਬਾਦਸ਼ਾਹ ਦੇ ਉਹਨਾਂ ਦੇ ਘਰ ਦੇ ਪਵੇਲੀਅਨ ਸੀ ਉਹ ਅੰਦਰ ਲਿਖੇ ਹੋਏ in the enclosure ਹੁੰਦੇ ਸੀ। महाराजा रणजीत सिंह in fact I've seen it in the Patti photos, so that ਜਿਹੜਾ part was occupied by the leader was actually on the face of the fort, on top of the fort. And I've got a lot of material from the British Library and all that. What was this fort before the British took over, before they made the changes? उन्होंने फिर की किया ये सारे जड़े जिसका कहते हैं ना cut off the mix. The top floors of this gate was demolished. Many such alterations were done. So you can actually see कि key conversion हुए थे when the British took over the fort. But luckily, there are footprints at Fort Star with all the fortification walls, the ravelins and all that is intact. So the form is intact, but it's in the verticals it was demolished by the British. Now, ਜਦੋਂ ਅਸੀਂ ਇਹਦਾ conservation plan ਕੀਤਾ, ਅਸੀਂ ਇਹ ਦੇਖਿਆ ਕਿ ਵੀ ਸਾਡੇ ਕੋਲ we have stories to tell our people, our young people. We had to give the story of what was Maharaja Ranjit Singh, what was the military heritage, what happened what was his contribution or the contribution of the Sikh Empire to the northwestern boundaries of India. Khyber Pass पहली बार बंद हुआ है. What was the contribution of all the generals like Hari Singh Nalwa, to Shyam Singh Atari, to Zorawar Singh, all these people who kind of defined the boundaries. And of course Maharaja Ranjit Singh himself who led the forces from the front. Then we have the Anglo-Sikh to tell about the Anglo-Sikh War. So we can use one bastion to tell the story of the Anglo-Sikh War. Then another bastion we said we have to do to the Sikh heritage of the military heritage of the Sikh regiment, the contribution of the Sikhs in the tradition. So इसका करके अच्छी एक interpretation plan भी बनाया कि केरे building में की narrative आना चाहिए, curated by historians and a curator who understands heritage and the legacy of the Sikh people. Conservation, some public
facilities have to be provided to restaurants, to eating places, like to the Tower of London down there. So we do have a restaurant, we do have, places to buy your curios and all that related to the heritage. So, and then we also gave a business plan where we said how Punjab government should set up a Gobindgarh Management Authority. I was comparing it to a Watford fort in Germany, where the authority is independent of any business interest. So you do, and we did a business modeling. I, in fact, have some finance planners from Indian Institute of Management who actually did my financial modeling. That what kind of revenue streams are important to किसी parking नाल, कोई 10 रुपए की ticket नाल, कोई restaurant नाल, इस प्रकार करके what can be your revenue stream for the operation and maintenance of the port. जी. So this was the plan, and I can share it. Then we also gave a strategy. It took some Dutch was needed to conserve this particular student. So in months ago, was methodically, some things have been compromised, which I was getting upset about, but back and forth practice थोड़ा सा modify, मतलब जितना होती थी, utilities fund जो तो थोड़ी archaeology मिल जाती है. Like I was telling the department that archaeology should not be come. Some things are getting compromised, but these are things that happen where नाल mitigate करना पड़ता है. But when Punjab government decided to give it to a private sector company, the process of procurement was very opaque. I did come to know that the company आ रही है वो म्यूजियम प्रदान करेगी. वो म्यूजियम बनाएगी, की टेक्नोलॉजी यूज करेगी, किस तरह कितना बिल्डिंग ना ओदे रिलेशनशिप होंगे कि कोई ओकी कुछ कर सकते हैं पंजाब गवर्नमेंट से मिटिगेशन या protect Punjab government will put in place to ensure that the heritage is not compromised. None of that was, it has been addressed in our plan, but इन्होंने कभी भी एक गल सामने नहीं की थी. Now, ऐसे काम करी जा रही थी कि about 2 months ago, I did not go to the fort because मेरा काम खत्म हो गया था and मैं landscape plan बना रही थी for the ravelings and all that. Then suddenly I went, when I got the invitation to launch open hone wala hai, so I thought the building is going to be shown to people कि भाई ये होगा किला, because आज तक ऐसी private लोगों community को अंदर जाने दे रही थी because it was a very fragile area, overgrown, construction हो रही है and all that. And I went, this inauguration होने में दोपहर गई देखने वास्ते, and I was horrified what all they've done in the last 2 months. दोनों ये देखते थे विचार भी नहीं थी करे पता भी नहीं लग गया कि कोई प्राइवेट एक जरी कंपनी इन्होंने ना बदल देना है इनॉगरेट करना फिजिकल फॉर्म लोगों को दिखाने वास्ते इन्होंने अनफिनिश्ड हाफ करके एक कंपनी को कुछ भी कर देना है. उन्होंने दरख्त काटते अंदरों सब बिल्डिंग से पेंट लाते अंदर गंदे गंदे आर्टिफिशियल रेलिंग्स लाते ऑन द ब्रिजेस, मतलब ਜਿਹੜੀ मिलिट्री हेरिटेज है ਜਿਹੜਾ ऑथेंटिक आर्किटेक्चर ਉਹਨੂੰ नहीं करी जा रहे हैं. कोई भी जब किसी भी रेलिंग्स ला रहे हैं इन दी वेरी स्टैची railings of some sort of cast iron, maybe it is for all plastic which make them look like cast iron or something like that. And जो actual original cells में of the rampart उसे हमने awnings में लाते की गन्ना बना देंगे in which food cotton. And it came as such a rude shock to me that it's impact बनाता है इन्होंने of something which is such a strong, powerful legacy of a people. You reduced it into information, into impact, and you're letting it happen. And worst thing, I've been in my management plan, I was then always thought to be we have to protect it through law as well. So I think अपने management plan में क्या लिखा है कि किसी मेरे moat में से fortification wall, उन्होंने protect them through the acts of ancient monument and archaeological Act of 1964 of Punjab government. So please protect the fabric. So in February 2016, which monument protect we were under the State Act for protection of the monument. So, that's a check and balances last day. Now, a monument which is in abuse, monument which is so important, almost like if we want to, I hope now
cannot be World Heritage. Not a single Sikh site is on the World Heritage list. But this time इन्होंने compromise करता subject. It must be reversed. I don't think the community should take it lying down. कि सादा एक कोई किला Punjab of India with हैगा, and वो भी we are going to, जिसका कहते हैं ना अपनी family heirloom में mortgaging कर रहे कि बेच के पैसे लेके आ रहे. I think the community should not accept it at all. जी ਗੁਰਮੀਤ ਜੀ, ਜਿਹੜੇ ਤੁਸੀਂ ਇਹ ਸਾਰਾ ਦੱਸਿਆ, ਤੁਸੀਂ ਸਾਨੂੰ ਥੋੜ੍ਹਾ ਜਿਹਾ ਇਹਦਾ ਹਿਸਟੋਰੀਕਲ ਪਾਰਟ ਵੀ ਦੱਸਿਆ ਅਤੇ ਤੁਸੀਂ ਕਿਵੇਂ ਪਲਾਨ ਆਊਟ ਕੀਤਾ ਸੀ ਇਹ ਵੀ ਦੱਸਿਆ, ਪਰ ਜਿਹੜਾ ਇਹ ਅਲਟੀਮੇਟਲੀ ਹੁਣ ਜਿਵੇਂ ਦਾ ਰੂਪਰੇਖਾ ਇਹ ਸਾਰੀ ਤਿਆਰ ਹੋ ਕੇ ਜੋ ਇਹ ਗੋਬਿੰਦਗੜ੍ਹ ਫੋਰਟ ਹੁਣ ਸਾਹਮਣੇ ਆਇਆ, ਇਹਨੂੰ ਤੁਸੀਂ ਇਹਦੇ ਪਿੱਛੇ ਰੀਜ਼ਨ ਕੀ ਸਮਝਦੇ ਹੋ ਕਿ ਜਿਹੜੀਆਂ ਇਹ ਚੇਂਜਸ ਨੇ ਓਰੀਜਨਲ ਪਲਾਨ ਦੇ ਵਿੱਚ ਇਹ ਕਿਉਂ ਕੀਤੀਆਂ ਗਈਆਂ? ਦੇਖੋ ਇਹ ਪਤਾ ਕੀ ਹੈ, this is the sad thing, the lack of sensibility. But ਅਸੀਂ as people have become such insensitive human beings. Everything is a sense and mind. किसी चीज में अहमियत देना ही चाहिए कि कोई चीज वैल्यू भी होती है. मतलब जितना ना actually human values जितना degrade हो गया है, and unfortunately these human values कि उस हिसाब नाल अपने environment को impact करते हैं, फिर वही environment साडे बच्चों को impact करते हैं, उन्हें बिल्कुल भी दूर लगा जाएगा from us. You have to look at Punjab. There is a youth, because there is no sources of inspiration. There is, Govindgarh Kile which to see साडा जेड़ा साडी legacy है साडी community दी, from what goes to the contribution of the Mughals, to Maharaja Ranjit Singh. Available होती है this kind of information to people respond. It is so refreshing to see how the young people respond to our heritage. As an older thought, to put it out there for people to know. My mommy used to tell me Guru Sabji Sakshiya, but my mother and I don't know. We won't spending that kind of time with our grandchildren. So it's all the more reason that such a public spaces, which is especially heritage spaces, with information and with outreach and education should be there, that it is that much accessible to the younger generation. Basically, unfortunately, policymakers and our administrators are so disconnected from the genuine legacy of our community that उन्होंने वो तरीका आंदा ही देखा था, अरंदा तरीका ही आंदा. I won't say it's monetary corruption. I will say it's the corruption of the human soul. It's the corruption of human beings. That you see, any key important. So that's why we are doing what it is. I will not say people paisa banaya, because I think I will be trivializing the matter. But matter is that we have actually soul. And that is why we are doing what we are doing to our heritage is getting disconnected from us. Financial corruption is a small matter. Now, Murad is that I will write to the country head because of ABB, and I would also say we should write to the Chief Minister of the state that this has to be reversed. We cannot take it lying down. The loan period is 2020. I can actually make a list of things that need to be reversed. For 2 crore lage, for 3 crore lage, online उससे ज़्यादा लगेगा. It's financially it is small matter, but the reversing of these gaudiness and this complete corruption of our heritage has to be reversed. And we have to take it on ourselves, that we have to get it done. I'm going to write to the ABB country head that what all has been compromised. If you Indian Express the article padha, even the archaeological survey head from the Chandigarh stuff is horrified, but he says that he cannot do anything for a state protected monument. National protected monument is 10% भी इस तरह का use नहीं होगा. So in fact, this work is making Archaeological Survey of India look so good that at least there is that one agency that protects heritage, and Punjab Department of Culture, Affairs, Archaeology and Museum is far removed from understanding what should be done. ਗੁਰਮੀਤ ਜੀ, ਜਿਵੇਂ ਤੁਸੀਂ ਆਰਕੀਓਲੋਜੀਕਲ ਸਰਵੇ ਇੰਡੀਆ ਦੀ ਗੱਲ ਕੀਤੀ ਹੈ, ਤਾਂ ਜਿਹੜੀਆਂ ਜੇ ਅਸੀਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ
ਤਾਂ ਆਫ ਕੋਰਸ ਜਿਹੜੇ ਇੱਦਾਂ ਦੇ ਕਦਮ ਹੁੰਦੇ ਨੇ ਉਹ ਲਾਅ ਦੇ ਅਧੀਨ ਰਹਿ ਕੇ ਚੁੱਕੇ ਜਾਂਦੇ ਨੇ। ਸੋ ਜਿਹੜੀਆਂ ਅਸੀਂ ਗੱਲ ਕਰਦੇ ਹਾਂ, ਜੇ ਇੰਡੀਅਨ ਲਾਅਜ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਇਹਦੀ ਕੋਈ ਉਲੰਘਣਾ ਹੋਈ ਹੈ ਜਿਹੜਾ ਇਹ ਕਦਮ ਚੁੱਕਿਆ ਗਿਆ ਜਾਂ ਜਿਸ ਹਿਸਾਬ ਨਾਲ ਇਹਨੂੰ ਸਾਰੇ ਨੂੰ ਡੀਲ ਕੀਤਾ ਜਾ ਰਿਹਾ ਹੈ? ਹਾਂਜੀ ਬਿਲਕੁਲ। ਅਗਰ ਆਪਾਂ ਏਸ਼ੀਅਨ ਮੋਨੂਮੈਂਟ ਐਂਡ ਆਰਕੀਓਲੋਜੀਕਲ ਸਾਈਟ ਦੇ ਨੇਮ ਦੈਟ ਉਹਦੇ ਵਿੱਚ it talks about protection of monuments older than 100 years. It talks about archaeology to be protected. And it also talks that can impact the historic fabric of the monument in a negative way. Or in fact, technically only with special permissions you can do that. But if it is physical fabric, in other ways, which is not permitted through the National Act at all, to the State Act at all. Because there is other Punjab Act, the Ancient Monuments Archaeological Sites and Registry Act. It is exactly, your National Act was in 1958, which Punjab Act was in 1964, which. So it reflects exactly the same thing. So the treatment doesn't change. It's just that it reflects regional history. So Punjab Act is supposed to be for sites of regional significance. And the ASI Act is supposed to be for monuments of national significance. But they do not say that, the ones of regional significance can be treated badly as compared to those of national significance. That differentiation there's no differentiation to that extent. The authority that manages it changes. But the thinking, what the Act says about how to treat a monument does not change. ਗੁਰਮੀਤ ਜੀ, ਜਿਵੇਂ ਤੁਸੀਂ ਇਹ ਸਾਰੀ ਸਿਚੁਏਸ਼ਨ ਬਿਆਨ ਕੀਤੀ ਹੈ, ਸੋ ਇਨ ਦ ਐਂਡ ਆਈ ਵੁੱਡ ਲਾਈਕ ਜੀ ਗੁਰਮੀਤ ਜੀ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਇਹ ਸਾਰੇ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਜਿਹੜੇ ਸਾਡੇ ਦਰਸ਼ਕ ਨੇ ਜੋ ਸਾਨੂੰ ਇਸ ਸਮੇਂ ਦੇ ਵਿੱਚ ਸੁਣ ਰਹੇ ਆ, ਉਹਨਾਂ ਦੇ ਲਈ ਤੁਸੀਂ ਕੀ ਮੈਸੇਜ ਮੈਂ ਪੁੱਛਣਾ ਗੁਰਮੀਤ ਜੀ, ਜਿਹੜੇ ਸਾਡੇ ਦਰਸ਼ਕ ਨੇ ਜੋ ਸਾਨੂੰ ਇਸ ਸਮੇਂ ਦੇ ਵਿੱਚ ਦੇਖ ਰਹੇ ਆ, ਉਹਨਾਂ ਲਈ ਤੁਸੀਂ ਕੀ ਮੈਸੇਜ ਕੀ ਦੇਣਾ ਚਾਹੋਗੇ ਇਸ ਸਿਚੁਏਸ਼ਨ ਨੂੰ, ਖਾਸ ਕਰਕੇ ਜਦੋਂ ਅਸੀਂ ਜਿਹੜੇ ਸਾਡੇ ਹਿਸਟੋਰੀਕਲ ਮੋਨੂਮੈਂਟਸ ਹੈਗੇ ਆ ਉਹਨਾਂ ਨੂੰ ਸੰਭਾਲਣ ਦੀ ਗੱਲ ਕਰਦੇ ਹਾਂ, ਤਾਂ ਜਿਹੜੀ ਸਿਚੁਏਸ਼ਨ ਹੈ ਉਹ ਅੱਜ ਸਾਡੇ ਸਾਹਮਣੇ ਆ, ਤੁਸੀਂ ਬਿਆਨ ਕੀਤੀ ਹੈ, ਸੋ ਉਹਨਾਂ ਦੇ ਲਈ ਕੀ ਮੈਸੇਜ ਹੈ ਅੱਜ? accountability ਜਿਹੜੀ ਸਾਡੇ ਮਤਲਬ ਪੰਜਾਬ ਵਿੱਚ ਹੈਰੀਟੇਜ ਹੈਗੀ of the community, there has to be some accountability on this matter and by the state government. Now, any system that can be put in place which makes our, after all, governments are caretakers, they don't own this heritage. And people, I would say that there is a responsibility we have as citizens, as people who belong to a particular community whose heritage should be protected. We have to put some systems in place to be able to make the government accountable to our heritage. And all systems keep us, whether it is a petition or whether it is a few people who can use their good officers to persuade the Punjab government to see कितना करना चाहिए ਸਾਨੂੰ ਆਪਣੇ heritage ਨਾਲ। Unfortunately, मैं देख रही हूँ there will be foundations on Sikh heritage bane across, whether it's the United States or America or Canada or whatever. They promote, they talk about study intangible heritage. Unfortunately, these foundations do not engage with the tangible heritage which is there on the ground. So there has, I would urge the communities to actually think of ways and means of influencing कि पंजाब ਵਿੱਚ ਜਿਹੜੀ ਪੰਜਾਬ ਦੀ ਧਰਤੀ ਦੇ ਉੱਪਰ ਜਿਹੜੀ ਖੜੀ ਹੈ ਉਹਦਾ ਸਾਂਭ ਸੰਭਾਲ ਐਕਸੈਪਟਡ ਇੰਟਰਨੈਸ਼ਨਲ ਸਟੈਂਡਰਡਸ ਨਾਲ ਹੋਣਾ ਚਾਹੀਦਾ ਜੀ। ਜਿਹੜਾ ਸਾਡੇ ਜਿਹੜੇ people who contributed to different fields in the US and parts of the world who should actually use their office and their influence to make a difference on the ground. ਜੀ ਗੁਰਮੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਅੱਜ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਇਸ ਇਸ਼ੂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਆ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।